ਅਗਲੀ ਖਬਰ ਵੱਲ ਚੱਲੀਏ ਜਿਹੜੀ ਮੇਨ ਖਬਰ ਇੰਟਰਨੈਸ਼ਨਲ ਲੈਵਲ ਤੇ ਆ ਰਹੀ ਆ। ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ, ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਿਹੜੇ ਮੋਦੀ ਹੁਣੀ ਆ, ਹਾਂਜੀ। ਉਹ ਤਿੰਨੇ ਜਣੇ ਇੱਕ ਮੰਚ ਤੇ ਇਕੱਠੇ ਹੋਏ ਹੈਗੇ ਆ। ਕਹਿੰਦੇ ਵੀ ਅਸੀਂ ਰਲ ਕੇ ਜਿਹੜਾ ਆ ਕੰਮ ਕਰਨ ਜਾ ਰਹੇ ਹੈਗੇ ਆ। ਆਪਾਂ ਪਿਛਲੇ ਦਿਨਾਂ 'ਚ ਦੇਖਿਆ ਹੀ ਆ ਵੀ ਅਮਰੀਕਾ ਦੇ ਨਾਲ ਇੰਡੀਆ ਦੇ ਸੰਬੰਧ ਬਾਹਲੇ ਗੁੱਡ ਨਹੀਂ ਰਹੇ ਹੈਗੇ। ਇਸੇ ਨੂੰ ਦੇਖਦੇ ਹੋਏ ਹੁਣ ਇੰਡੀਆ ਵਾਲੇ ਆ ਦੋਨੋਂ ਪਾਸੇ ਜਿਹੜੇ ਕਾਮਰੇਡ ਮੁਲਕ ਹੈਗੇ ਆ, ਡਿਕਟੇਟਰ ਜਿਨ੍ਹਾਂ 'ਚ ਹੈਗੇ ਆ, ਚਾਹੇ ਉਹ ਚਾਈਨਾ ਆ, ਚਾਹੇ ਉਹ ਰਸ਼ੀਆ ਆ, ਉਹਨਾਂ ਵੱਲ ਜਿਹੜਾ ਜੱਫੀ ਪਾਉਣ ਨੂੰ ਫਿਰਦੇ ਹੈਗੇ ਆ। ਹਾਲਾਂਕਿ ਇੰਡੀਆ ਇਹ ਕਹਿ ਰਿਹਾ ਵੀ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਹੈਗੀ ਆ। ਜੀ। ਠੀਕ ਆ, ਅਮਰੀਕਾ ਦੇ ਨਾਲ ਰਾਈਟ ਨਾਓ ਰਿਲੇਸ਼ਨ ਖਰਾਬ ਆ, ਬਹੁਤ 25 ਸਾਲਾਂ ਤੋਂ ਵਧੀਆ ਚੱਲ ਰਹੇ ਸੀ। ਹੋ ਸਕਦਾ ਫਿਊਚਰ 'ਚ ਵੀ ਵਧੀਆ ਹੋ ਜਾਣ, ਪਰ ਇੰਨੀ ਕਾਹਲੀ ਜਿਹੜੀ ਆ ਉਹ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਹੈਗੀ। ਇੱਕ ਪਾਸੇ ਜਿਹੜੀ ਤੁਹਾਡੀ ਗੱਲਬਾਤ ਵੀ ਚੱਲ ਰਹੀ ਹੈਗੀ ਅਮਰੀਕਾ ਦੇ ਨਾਲ, ਸੋ ਉਹਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਫਿਰ ਤੱਤੇ ਵੀ ਹੋਣਗੇ ਕਿ ਇਹ ਕੀ ਕੁਝ ਚੱਲ ਰਿਹਾ ਹੈਗਾ। ਪਰ ਵਾਈਟ ਹਾਊਸ ਦੇ ਜੇ ਇੱਕ ਜਿਹੜੇ ਸਪੈਸ਼ਲ ਐਡਵਾਈਜ਼ਰ ਆ ਪੀਟਰ ਨਵਾਰੋ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਇੰਡੀਆ ਆ, ਮੈਨੂੰ ਸਮਝ ਨਹੀਂ ਆਉਂਦੀ ਵੀ ਇੰਡੀਅਨ ਲੋਕਾਂ ਨੂੰ ਜੋ ਰਸ਼ੀਆ ਤੋਂ ਇੰਡੀਆ ਵਾਲੇ ਤੇਲ ਖਰੀਦ ਰਹੇ ਸੀ ਉਹ ਕੁਝ ਨਹੀਂ ਮਿਲਿਆ। ਜੀ। ਸਿਰਫ ਕੁਛ ਜਿਹੜੇ ਹਾਈ ਕਲਾਸ ਬ੍ਰਾਹਮਣ ਆ ਉਹਨਾਂ ਨੇ ਇਹ ਕਿਹਾ ਉਹਨਾਂ ਨੂੰ ਹੀ ਪੈਸੇ ਮਿਲੇ ਆ। ਆਪਾਂ ਨੂੰ ਪਤਾ ਹੀ ਆ ਵੀ ਅੰਬਾਨੀ ਤੇ ਅਡਾਨੀ ਦੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਰਸ਼ੀਆ ਦਾ ਤੇਲ ਖਰੀਦਿਆ ਤੇ ਉਹਨੂੰ ਰਿਫਾਈਨ ਕਰਕੇ ਬਾਕੀ ਮੁਲਕਾਂ 'ਚ ਵੇਚਿਆ। ਪਰ ਆਮ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹਨਾਂ ਨੂੰ ਕੋਈ ਸਸਤਾ ਤੇਲ ਨਹੀਂ ਮਿਲਿਆ ਹੈਗਾ। ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਬੜੀ ਹਾਰਡ ਜਿਹੜੀ ਸਟੇਟਮੈਂਟ ਅੱਜ ਜਾਰੀ ਕੀਤੀ ਆ। ਕਹਿੰਦੇ ਵੀ ਬਹੁਤ ਘੱਟ ਲੋਕ ਅੰਡਰਸਟੈਂਡ ਕਰਦੇ ਆ ਵੀ ਅਸੀਂ ਇੰਡੀਆ ਦੇ ਨਾਲ ਬਹੁਤ ਛੋਟਾ ਬਿਜ਼ਨਸ ਕਰਦੇ ਆ, ਲਿਟਲ ਬਿਜ਼ਨਸ ਕਰਦੇ ਹੈਗੇ ਆ। ਜੀ, ਜੀ। ਪਰ ਇੰਡੀਆ ਵਾਲੇ ਸਾਡੇ ਨਾਲ ਬਹੁਤ ਜ਼ਿਆਦਾ ਬਿਜ਼ਨਸ ਕਰਦੇ ਸੀ। ਕਹਿੰਦੇ ਵੀ ਬਹੁਤ ਮੈਸਿਵ ਅਮਾਉਂਟ ਆਫ ਗੁੱਡਸ ਜਿਹੜੇ ਉਹ ਸੈਲ ਕਰਦੇ ਸੀ ਅਮਰੀਕਾ ਨੂੰ, ਜੀ, ਜੀ। ਤੇ ਅਸੀਂ ਉਹਨਾਂ ਨੂੰ ਬੜਾ ਘੱਟ ਸਮਾਨ ਵੇਚਦੇ ਸੀ। ਰੀਜ਼ਨ ਇਹ ਸੀ ਵੀ ਇੰਡੀਆ ਨੇ ਸਾਡੇ ਉੱਤੇ, ਅਮਰੀਕਾ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਟੈਕਸ ਲਾਏ ਹੋਏ ਹੈਗੇ ਆ ਹੁਣ ਤੱਕ। ਤੇ ਇਹ ਕਹਿੰਦੇ ਵੀ ਜਿਹੜੇ ਟੈਰਿਫ ਆ ਜਾਂ ਟੈਕਸ ਆ ਇਹ ਬਹੁਤ ਘਟਣੇ ਚਾਹੀਦੇ ਸੀ ਬਹੁਤ ਲੰਮੇ ਸਮੇਂ ਪਹਿਲਾਂ। ਸਾਨੂੰ ਈਵਨ ਹੋ ਕੇ ਜਿਹੜਾ ਕੰਮ ਕਰਨਾ ਚਾਹੀਦਾ ਸੀ। ਕਹਿੰਦੇ ਵੀ ਵਨ ਸਾਈਡਡ ਡਿਜ਼ਾਸਟਰ ਸੀ ਤੇ ਇੰਡੀਆ ਕਹਿੰਦੇ ਵੀ ਬਹੁਤ ਸਾਰਾ ਜਿਹੜਾ ਤੇਲ ਆ ਉਹ ਤੇ ਮਿਲਟਰੀ ਦੇ ਪ੍ਰੋਡਕਟਸ ਆ ਉਹ ਰਸ਼ੀਆ ਤੋਂ ਖਰੀਦਦਾ ਹੈ ਤੇ ਬਹੁਤ ਘੱਟ ਅਮਰੀਕਾ ਤੋਂ ਖਰੀਦਦਾ ਹੈਗਾ ਆ। ਤੇ ਹੁਣ ਉਹ ਕਹਿੰਦੇ ਵੀ ਰੈਡੀ ਆ, ਅਸੀਂ ਟੈਰਿਫ ਕੱਟ ਕਰ ਦਿੰਨੇ ਆ। ਅੱਜ ਹੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਟਰੂ ਸੋਸ਼ਲ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਹੁਣ ਦੇ ਹੈਵ ਨਾਓ ਆਫਰ ਟੂ ਕੱਟ देयर ਟੈਰਿਫ ਟੂ ਨਥਿੰਗ। ਤੇ ਕਹਿੰਦੇ ਵੀ ਅਸੀਂ ਟੈਰਿਫ ਕੱਟ ਦਿੰਨੇ ਆ ਜ਼ੀਰੋ ਤੱਕ ਆਲਮੋਸਟ। ਪਰ ਹੁਣ ਕਹਿੰਦੇ ਵੀ ਲੇਟ ਹੋ ਰਿਹਾ ਬਹੁਤ ਤੇ ਟੈਰਿਫ ਟੂ ਨਥਿੰਗ ਬਟ ਇਟਸ ਗੈਟਿੰਗ ਲੇਟ। ਕਹਿੰਦੇ ਵੀ ਦੇ ਸ਼ੁਡ ਹੈਵ ਡਨ ਸੋ ਮੈਨੀ ਈਅਰਸ ਅਗੋ ਜਸਟ ਸਮ ਸਿੰਪਲ ਫੈਕਟਸ ਫॉर ਪੀਪਲ ਟੂ ਪੌਂਡਰ। ਜੀ। ਸੋ ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਸੋ ਬਹੁਤ ਵਾਰ ਆਪਣੇ ਵੀ ਪੰਜਾਬੀ ਭੈਣ ਭਰਾ ਗੁੱਸੇ ਹੋ ਜਾਂਦੇ ਟਰੰਪ ਹੋਣਾ ਤੇ, ਖਾਸ ਕਰਕੇ ਇਸ ਮਸਲੇ ਦੇ ਉੱਤੇ ਵੀ ਦੇਖੋ ਜੀ ਇਹ ਤਾਂ ਧੱਕਾ ਹੀ ਆ ਵੀ ਏਦਾਂ ਟੈਰਿਫ ਕਰਦੇ। ਹੁਣ ਦੇਖੋ ਵੀ ਕਿੰਨੇ ਸਾਲਾਂ ਦਾ ਜੋ ਇੰਡੀਆ ਵਾਲੇ ਆ ਉਹ ਇੰਨਾ ਜ਼ਿਆਦਾ ਟੈਕਸ ਲਾ ਰਹੇ ਸੀ ਅਮਰੀਕਨ ਚੀਜ਼ਾਂ ਤੇ, ਅਮਰੀਕਾ ਵਾਲੇ ਲਾ ਨਹੀਂ ਰਹੇ ਸੀ। ਸੋ ਐਗਜ਼ਾਮਪਲ ਮੈਂ ਪਿਛਲੇ ਸਮੇਂ ਤੋਂ ਲੰਮੀ ਦਿੰਦਾ ਆ ਰਿਹਾ ਵੀ ਤੁਹਾਨੂੰ। ਈਵਨ ਹੁਣ ਟੈਸਲਾ ਨੇ ਨਵਾਂ ਜਿਹੜੇ ਆਪਣੇ ਸ਼ੋਰੂਮ ਆ ਇੰਡੀਆ 'ਚ ਖੋਲ੍ਹਤੇ ਤੇ ਉਹਨਾਂ ਦੀ ਜਿਹੜੀ ਟੈਸਲਾ ਦੀ ਕਾਰ ਸੀ ਉਹ 31 ਲੱਖ ਰੁਪਈਏ ਦੀ ਸੀ ਇੰਡੀਆ ਵਿੱਚ, ਤੇ 29 ਲੱਖ ਰੁਪਈਆ ਉਹ ਟੈਕਸ ਲਾ ਰਹੇ ਸੀ, ਟੈਰਿਫ ਲਾ ਰਹੇ ਸੀ ਇੰਡੀਆ ਵਾਲੇ। ਸੋ 60 ਲੱਖ ਦੇ ਵਿੱਚ ਉਹ ਕਾਰ ਪੈਂਦੀ ਸੀ। ਹੁਣ ਤੁਸੀਂ ਦੇਖੋ ਵੀ ਜੇ ਫਿਰ ਅਮਰੀਕਾ ਵਾਲਿਆਂ ਨੇ ਵੀ ਫਿਰ ਉਹੀ ਕੰਮ ਕਰਨਾ ਸੀ ਨਾ। ਜੀ। ਸੋ ਅਲਟੀਮੇਟਲੀ ਇਹ ਲੱਗ ਰਿਹਾ ਵੀ ਹੁਣ ਡੀਲ ਬਣਾ ਲੂਗੇ ਇੰਡੀਆ ਵਾਲੇ 0-0 ਤੇ। ਪਰ ਜਿਸ ਹਿਸਾਬ ਦੇ ਨਾਲ ਪੀਟਰ ਨਵਾਰੋ ਹਰ ਰੋਜ਼ ਇਦਾਂ ਦੇ ਜਿਹੜੇ ਤੀਰ ਛੱਡਦੇ ਰਹਿੰਦੇ ਆ ਵੀ ਅੱਜ ਉਹਨਾਂ ਨੇ ਦੇਖੋ ਇਹ ਛੱਡਤਾ ਵੀ ਇਹਦਾ ਕੁਛ ਕੁ ਹਾਈ ਕਲਾਸ ਜਿਹੜੇ ਬ੍ਰਾਹਮਣ ਆ ਉਹਨਾਂ ਨੂੰ ਫਾਇਦਾ ਹੋ ਰਿਹਾ ਹੈਗਾ। ਔਰ ਰਿਐਲਿਟੀ ਵੀ ਆ। ਜੀ। ਬਹੁਤ ਘੱਟ ਜਿਹੜੇ ਹਾਈ ਕਲਾਸ ਲੋਕ ਹੈਗੇ ਆ ਜਿਨ੍ਹਾਂ ਦੀਆਂ ਵੱਡੀਆਂ ਕੰਪਨੀਆਂ, ਚਾਹੇ ਅੰਬਾਨੀ, ਅਡਾਨੀ, ਈਵਨ ਇੰਡੀਆ ਦੇ ਆਪੋਜੀਸ਼ਨ ਲੀਡਰ ਸਾਰੇ ਹੋਏ ਕਹਿੰਦੇ ਰਹਿੰਦੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਆਮ ਲੋਕਾਂ ਨੂੰ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੋ ਰਿਹਾ। ਇੱਕ ਚੌਧਰੀ ਫਾਵਦ ਹੁਸੈਨ ਆ, ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਵੀ ਜੇ 50% ਟੈਰਿਫ ਇੰਡੀਆ ਤੇ ਕੁਝ ਦਿਨ ਲੱਗਾ ਰਿਹਾ ਤੇ ਕਹਿੰਦਾ ਇੰਡੀਅਨਸ ਲਾਈਨਾਂ 'ਚ ਖੜੇ ਹੋਣਗੇ ਬੰਗਲਾਦੇਸ਼ ਨੂੰ ਮੂਵ ਹੋਣ ਲਈ। ਅੱਛਾ। ਕਹਿੰਦੇ ਇੰਡੀਅਨਸ ਵਿਲ ਬੀ ਲਾਈਨਿੰਗ ਅਪ ਟੂ ਇਮੀਗ੍ਰੇਟ ਟੂ ਬੰਗਲਾਦੇਸ਼। ਆਲਰੇਡੀ ਆਪਾਂ ਬਹੁਤ ਸਾਰੀਆਂ ਖਬਰਾਂ ਦੇਖੀਆਂ ਵੀ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਜਿਹੜੀ ਡਾਇਮੰਡ ਇੰਡਸਟਰੀ ਆ, ਹੋਰ ਫੈਬਰਿਕ ਨਾਲ ਰਿਲੇਟਡ ਆ,
ਉਹਨਾਂ ਦੇ ਬਹੁਤ ਵੱਡਾ ਅਸਰ ਪੈ ਰਿਹਾ। ਬਹੁਤ ਲੱਖਾਂ ਲੋਕਾਂ ਜਿਹੜੇ ਆ ਉਹ ਆਪਣੀਆਂ ਨੌਕਰੀਆਂ ਲੂਜ਼ ਕਰ ਜਾਣਗੇ, ਕਿਉਂਕਿ 50% ਟੈਰਿਫ ਬਹੁਤ ਹੁੰਦਾ, ਉਹਨਾਂ ਮਾਰਜਨ ਨਹੀਂ ਹੁੰਦਾ ਹੈਗਾ ਪ੍ਰੋਫਿਟ ਦਾ। ਸੋ ਹੁਣ ਚਾਈਨਾ ਦੇ ਨਾਲ ਵੀ ਦੋਸਤੀ ਕਰਨ ਨੂੰ ਫਿਰਦੇ ਆ ਪ੍ਰਾਈਮ ਮਿਨਿਸਟਰ ਮੋਦੀ, ਤੇ ਉਧਰ ਰਸ਼ੀਆ ਨਾਲ ਤਾਂ ਚਲੋ ਹੈਗੀ ਆ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਆ। ਤੇ ਕੁਛ ਹੁਣ ਪੱਗਾਂ ਬੰਨਣ ਵਾਲੇ ਵੀ ਉਹਨੇ ਮੋਹਰੇ ਕਰ ਲਏ ਹੈਗੇ ਆ। ਟਰੰਪ ਉਹਨਾਂ ਦੇ ਹੱਥਾਂ ਦੇ ਵਿੱਚ ਪਿਕਚਰਾਂ ਫੜ ਕੇ ਉਹਨਾਂ ਦਾ ਵਿਰੋਧ ਕਰਨ ਦੇ ਲਈ। ਇੱਕ ਬਾਬਾ ਰਾਮਦੇਵ ਆ, ਜਿਹਦਾ ਬਹੁਤ ਸਾਰਾ ਸਮਾਨ ਅਮਰੀਕਾ ਚ ਆਉਂਦਾ ਹੀ ਆ, ਤੁਹਾਨੂੰ ਪਤਾ ਹੀ ਆ। ਉਹ ਬਹੁਤ ਅਮਰੀਕਾ ਦੇ ਉਲਟ ਬੋਲਦਾ ਵੀ ਭਾਈ ਇਹਨਾਂ ਚੀਜ਼ਾਂ ਦਾ ਬਾਈਕਾਟ ਕਰ ਦਿਓ। ਉਹਨਾਂ ਦੇ 버ਗਰ ਕਿੰਗ ਦਾ, ਮੈਕਡੋਨਲਡ ਦਾ, ਸਟਾਰਬਕ ਕਾਫੀ ਦਾ। ਸੋ ਜੇ ਇੰਡੀਆ ਵਾਲੇ 19 ਚੀਜ਼ਾਂ ਦਾ ਬਾਈਕਾਟ ਕਰ ਦੇਣਗੇ, ਅਮਰੀਕਾ ਨੂੰ ਜ਼ਿਆਦਾ ਫਰਕ ਨਹੀਂ ਪੈਣਾ, ਪਰ ਇੰਡੀਆ ਦੇ ਜਿਹੜੇ ਗੋਡੇ ਰਗੜ ਹੋ ਜਾਣੇ ਆ। ਅਮਰੀਕਾ ਨੇ ਇੰਡੀਆ ਦੇ ਲੋਕ ਜਿਹੜੇ ਅਮਰੀਕਾ 'ਚ ਵਸਦੇ ਆ, ਉਹਨਾਂ ਲਈ ਵੀ ਬਹੁਤ ਵੱਡੀ ਪ੍ਰੋਬਲਮ ਆ। ਹੁਣ ਰੀਸੈਂਟਲੀ ਆਪਾਂ ਤੁਸੀਂ ਦੇਖਿਆ ਹੀ ਆ, ਪੋਲੀਟੀਕਲ ਅਸਾਈਲਮ ਕੇਸਿਸ ਨੂੰ ਲੈ ਕੇ ਕਿਸ ਤਰ੍ਹਾਂ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨ ਸਟੇਟਮੈਂਟ ਦੇ ਰਿਹਾ। H1B ਵੀਜ਼ੇ ਨੂੰ ਲੈ ਕੇ ਲੋਕ ਬਹੁਤ ਘਬਰਾਏ ਹੋਏ ਆ ਵੀ ਪਤਾ ਨਹੀਂ ਸਾਨੂੰ ਵੀਜ਼ਾ ਗਾਹਾਂ ਰਿਨਿਊ ਹੋਣਾ ਨਹੀਂ ਹੋਣਾ ਹੈਗਾ। ਸੋ ਜਿਸ ਹਿਸਾਬ ਦੇ ਨਾਲ ਗਲਤੀ ਤੇ ਗਲਤੀ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਕਰ ਰਹੇ ਹੈਗੇ ਆ। ਵੀ ਇੱਕ ਪਾਸੇ ਤਾਂ ਠੀਕ ਆ, ਟੈਰਿਫ ਤੁਹਾਡੇ ਤੇ ਲੱਗਾ, ਤੁਹਾਡੀ ਇਨ ਦ ਬੈਕਗਰਾਉਂਡ ਤੇ ਤੁਹਾਡੀ ਗੱਲਬਾਤ ਵੀ ਚੱਲ ਰਹੀ ਆ। ਦੂਜੇ ਪਾਸੇ ਤੁਸੀਂ ਇਹ ਕਹਿੰਦੇ ਵੀ ਨਹੀਂ, ਜੇ ਅਮਰੀਕਾ ਇਦਾਂ ਨਹੀਂ ਤਾਂ ਅਸੀਂ ਚਾਈਨਾ ਤੇ ਰਸ਼ੀਆ ਦੇ ਨਾਲ ਜਿਹੜਾ ਜੱਫੀ ਪਾਉਣ ਜਾ ਰਹੇ ਹਾਂ। ਪਰ ਹੁਣ ਤੁਸੀਂ ਆਮ ਸੋਚ ਕੇ ਦੇਖੋ ਵੀ ਕਿੰਨੇ ਕੁ ਲੋਕ ਚਾਈਨਾ ਨੂੰ ਤੇ ਰਸ਼ੀਆ ਨੂੰ ਬਾਰਡਰ ਕ੍ਰਾਸ ਕਰਕੇ ਜਾਂਦੇ ਵੀ ਭਾਈ ਅਸੀਂ ਉੱਥੇ ਜਾ ਕੇ ਜਿਹੜਾ ਵੀਜ਼ਾ ਲਈਏ ਤੇ ਉੱਥੇ ਜਾ ਕੇ ਕੰਮ ਕਰੀਏ। ਇਹ ਸਾਰਿਆਂ ਨੂੰ ਪਤਾ ਹੀ ਆ ਵੀ ਨੋ ਮੈਟਰ ਵਾਟ ਕੁਝ ਵੀ ਹੋ ਜਾ, ਸਾਰੇ ਅਮਰੀਕਾ ਨੂੰ ਹੀ ਭੱਜਦੇ ਹੈਗੇ ਆ। ਸੋ ਜੋ ਉਹਨਾਂ ਦੀ ਮੀਟਿੰਗ ਹੋਈ ਹੈਗੀ ਆ ਮੋਦੀ ਤੇ ਜ਼ਿੰਗਪਿੰਗ ਦੀ, ਤੇ ਉਹਨਾਂ ਨੇ ਇਹ ਇਸ਼ੂ ਕੀਤਾ ਵੀ ਸਾਡੇ ਉੱਤੇ ਜਿਹੜਾ ਟੈਰਿਫ ਲੱਗਿਆ ਗਿਆ ਹੈਗਾ, ਚਾਈਨਾ ਵਾਲੇ ਵੀ ਕਹਿ ਰਹੇ ਆ ਵੀ ਨਹੀਂ ਤੁਹਾਡੇ ਨਾਲ ਧੱਕਾ ਹੋ ਰਿਹਾ, ਉਹ ਸਾਡੇ ਨਾਲ ਰਲ ਕੇ ਚੱਲੋ। ਹਾਲਾਂਕਿ ਚਾਈਨਾ ਵਾਲਿਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਡੀਆ ਦੀ ਜਿਹੜੀ ਜ਼ਮੀਨ ਆ ਉਹ ਦੱਬੀ ਹੋਈ ਹੈਗੀ ਆ। ਉਧਰ ਰਸ਼ੀਆ ਵਾਲੇ ਨੇ ਤਾਂ ਕਹਿਣਾ ਹੀ ਆ, ਕਿਉਂਕਿ ਰਸ਼ੀਆ ਦੇ ਉੱਤੇ ਜਿਹੜਾ ਬੈਨ ਲੱਗਿਆ ਹੋਇਆ ਵੀ ਕੋਈ ਵੀ ਉੱਥੇ ਦੀ ਚੀਜ਼ ਜਿਹੜਾ ਨਹੀਂ ਖਰੀਦ ਸਕਦਾ ਹੈਗਾ। ਸੋ ਬਾਰਡਰ ਕਲੈਸ਼ ਜੋ ਹੋਏ ਸੀਗੇ ਇੰਡੀਆ ਤੇ ਚਾਈਨਾ ਦੇ 2020 ਚ ਹੀ ਹੋਏ ਸੀਗੇ। ਰੀਸੈਂਟਲੀ ਜਿਹੜੀ ਲੜਾਈ ਹੋਈ ਸੀ ਉਹਦੇ ਚਾਈਨਾ ਵਾਲਿਆਂ ਨੇ ਬੜਾ ਸਾਥ ਦਿੱਤਾ ਪਾਕਿਸਤਾਨ ਦਾ। ਸੋ ਕਾਫੀ ਕੁਝ ਚੱਲ ਰਿਹਾ ਹੈਗਾ, ਪਰ ਰਸ਼ੀਆ ਵਾਲੇ ਜਿਹੜੇ ਅਮਰੀਕਾ ਵਾਲੇ ਆ, ਵਾਈਟ ਹਾਊਸ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਉਹ ਹੋਰ ਵੀ ਤੱਤਾ ਜਿਹੜਾ ਇੰਡੀਆ ਦੇ ਅਗੇਂਸਟ ਹੋ ਰਿਹਾ ਹੈ। ਹਾਂਜੀ, ਬਿਲਕੁਲ ਦੇਖੋ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਵੀ ਜੇਕਰ ਆਪਾਂ ਉੱਥੇ ਦੇਖੀਏ ਜਿਹੜੀ ਆਰਥਿਕ ਨਾ ਬਰਾਬਰੀ ਆ ਉਹ ਮੋਦੀ ਦੇ ਰਾਜ ਦੇ ਵਿੱਚ ਕਿੰਨੀ ਤਾਂ ਗਈ ਹੈ, ਕਿੰਨਾ ਉਹਦਾ ਜਿਹੜਾ ਇੰਡੈਕਸ ਆ ਉਹ ਤਾਂ ਗਿਆ। ਇਹਦਾ ਕਾਰਨ ਇੱਕੋ ਹੀ ਹੈ ਵੀ ਜਿਹੜਾ ਨੀਤੀਆਂ ਦਾ, ਪਾਲਿਸੀਜ਼ ਦਾ ਜਿਹੜਾ ਲਾਹਾ ਹੈ ਉਹ ਕੁਝ ਕੁ ਲੋਕਾਂ ਨੂੰ ਮਿਲ ਰਿਹਾ। ਕੁਝ ਕੁ ਲੋਕ ਜਿਹੜਾ ਉਹ ਡਿਸਾਈਡ ਕਰ ਰਹੇ ਨੇ, ਪਾਲਿਸੀ ਬਣਾ ਰਹੇ ਨੇ, ਤੇ ਉਹਦੇ ਆੜ ਦੇ ਵਿੱਚ ਦੂਜਿਆਂ ਨਾਲ ਕੁਝ ਮਰਜ਼ੀ ਹੋ ਜਾਵੇ, ਦੂਜਿਆਂ ਦਾ ਕਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਉਹਨਾਂ ਨੂੰ ਪਰਵਾਹ ਨਹੀਂ ਹੈ। ਹੁਣ ਤੁਸੀਂ ਦੇਖੋ ਵੀ ਛੋਟੀ ਜਿਹੀ ਮਿਸਾਲ ਤੁਹਾਨੂੰ ਇੱਥੇ ਪੰਜਾਬ ਦੀ ਦੇ ਦਿੰਦੇ ਆ। ਹਾਈਵੇਜ਼ ਬਣ ਰਹੇ ਨੇ, 10-10 ਫੁੱਟ ਉੱਚੀਆਂ, 12-12 ਫੁੱਟ ਉੱਚੀਆਂ, 15-15 ਫੁੱਟ ਉੱਚੀਆਂ ਕੰਧਾਂ ਬਣ ਰਹੀਆਂ ਨੇ। ਐਕਸੈਸ ਉਹਨਾਂ ਦੇ ਵਿੱਚ ਹੈ ਨਹੀਂਗਾ ਆਮ ਬੰਦੇ ਦੇ ਚੜ੍ਹਨ ਦੇ ਲਈ, ਨਾ ਕੋਈ ਐਗਜ਼ਿਟ ਹੈ, ਨਾ ਕੋਈ ਐਂਟਰੀ ਪੁਆਇੰਟ ਹੈ। ਉਹ ਬਣ ਕਿਹਦੇ ਲਈ ਰਹੇ ਨੇ? ਉਹ ਲਾਹਾ ਕਿਹਨੂੰ ਦੇਣਗੇ? ਤੇ ਆਹ ਜਿਹੜੀਆਂ ਸਾਡੇ ਤੇ ਮਾਰਾਂ ਪੈ ਰਹੀਆਂ ਨੇ, ਇਹਨਾਂ ਨੂੰ ਤਾਂ ਸਗੋਂ ਹੋਰ ਵਧਾ ਦੇਣਗੇ। ਜੇ ਫਰਜ਼ ਕਰੋ ਵੀ ਜੇ 5-5 6-6 ਫੁੱਟ ਪਾਣੀ ਜਿੰਨਾ ਪਿੰਡਾਂ ਦੇ ਵਿੱਚ ਖੜਾ ਹੈ, ਤੇ ਉਹਨਾਂ ਪਿੰਡਾਂ ਦੇ ਮੂਹਰੇ ਤੁਸੀਂ ਹਾਈਵੇਜ਼ ਦੇ ਰੂਪ ਦੇ ਵਿੱਚ, ਫ੍ਰੀਵੇ ਦੇ ਰੂਪ ਦੇ ਵਿੱਚ 15 ਫੁੱਟ ਉੱਚੀ ਹੋਰ ਕੰਧ ਖੜੀ ਕਰ ਦਿਓਗੇ, ਉਹ ਲੋਕ ਕਿੱਥੇ ਜਾਣਗੇ? ਸੋ ਇਹ ਨਾ ਸਿਰਫ ਜਿਓਗ੍ਰਾਫਿਕਲੀ ਸਾਡਾ ਨੁਕਸਾਨ ਕਰਨਗੇ, ਸਾਡੇ ਢਾਂਚੇ ਨੂੰ ਵੀ ਨੁਕਸਾਨ ਪਹੁੰਚਾਉਣਗੇ ਤੇ ਸਾਡੇ ਲੋਕਾਂ ਦੀ ਹੋਂਦ ਤੇ ਵੀ ਭਾਰੀ ਮਸਲਾ ਖੜਾ ਕਰਨਗੇ। ਪਰ ਇਹਨਾਂ ਦੇ ਉੱਤੇ ਮਾਲ ਕਿਹਦਾ ਜਾਣਾ? ਕੱਚਾ ਮਾਲ ਇਹਨਾਂ ਦੇ ਉੱਤੇ ਕਾਰਪੋਰੇਟਸ ਦਾ ਜਾਣਾ। ਕਾਰਪੋਰੇਟਸ ਦਾ ਲੈ ਵੀ ਜਾਣ, ਪਰ ਉਹਦੇ ਚ ਆਮ ਬੰਦੇ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਆਮ ਬੰਦੇ ਦੀ ਹਿੱਸੇਦਾਰੀ ਤੋਂ ਭਾਵ ਕਿ ਜਿਹੜਾ ਕਾਰਪੋਰੇਟ ਨੂੰ ਕੱਚਾ ਮਾਲ ਚਾਹੀਦਾ, ਉਹ ਆਮ ਬੰਦੇ ਦੇ ਖੇਤ ਦੇ ਵਿੱਚੋਂ ਮੂਲੀ, ਗਾਜਰ, ਗੋਭੀ, ਆਲੂ, ਪਿਆਜ਼ ਉਹਦੇ ਰੂਪ ਦੇ ਵਿੱਚ ਜਾਵੇ, ਨਾ ਕਿ ਕਾਰਪੋਰੇਟ ਖੁਦ ਆ ਕੇ ਉੱਥੇ ਕਰੇ। ਫਿਰ ਲੋਕਾਂ ਦਾ ਫਾਇਦਾ ਜਿਹੜਾ ਉਹ ਹੋ ਸਕਦਾ। ਪਰ ਇਹ ਬਿਲਕੁਲ ਜਾਇਜ਼ ਆ। ਕੁਝ ਲੋਕਾਂ ਨੂੰ ਲੱਗਣਾ ਵੀ ਇਹ ਜਿਹੜੀ ਗੱਲ ਫਿਰਕਾ ਪ੍ਰਸਤ ਆ, ਠੀਕ ਆ, ਉਹਨਾਂ ਨੇ ਕੁਝ ਮੈਜੋਰਿਟੀ ਦੇ ਨਾਂ ਨੂੰ ਵਰਤ ਕੇ ਉਹਨਾਂ ਨੇ ਸਟੇਟਮੈਂਟ ਦਿੱਤੀ ਆ। ਪਰ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਲਾਹਾ ਜਿਹੜਾ ਅਸਲ ਦੇ ਵਿੱਚ ਕਿੰਨੇ ਲੋਕ ਲੈ ਰਹੇ ਨੇ। ਅਸਲ ਦੇ ਵਿੱਚ ਜਿਹੜੇ ਲੋਕ ਆ ਹੜ੍ਹਾਂ ਦੀ ਮਾਰ ਦੇ ਵਿੱਚ ਆਉਂਦੇ ਨੇ, ਕਰੋਨਾ ਦੇ ਵਿੱਚ ਮਰਦੇ ਨੇ, ਇਹ ਵੀ ਬਹੁ ਗਿਣਤੀ ਹਿੰਦੂ ਹੀ ਨੇ। ਜਿਹੜੇ ਦੂਜੇ ਸਟੇਟਾਂ ਦੇ ਵਿੱਚ ਮਜ਼ਦੂਰੀ ਕਰਨ ਆਉਂਦੇ ਨੇ, ਇਹ ਵੀ ਹਿੰਦੂ ਤਬਕੇ ਤੋਂ ਹੀ ਆਉਂਦੇ ਨੇ। ਪਰ ਉਦੋਂ ਹਿੰਦੂਵਾਦ ਜਿਹੜਾ ਉਹ ਨਹੀਂ ਜਾਗਦਾ। ਜਦੋਂ ਮੋਦੀ ਦੀ ਕੋਈ ਆਲੋਚਨਾ ਕਰਦਾ, ਉਦੋਂ ਫਿਰ ਹਿੰਦੂਵਾਦ ਨੂੰ ਇਹ ਮੂਹਰੇ ਲੈ ਆਉਂਦੇ, ਹਿੰਦੂਤਵ ਨੂੰ ਮੂਹਰੇ ਲੈ ਆਉਂਦੇ ਆ। ਸੋ